ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ ਜੀ ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਆਪਣੇ ਦਰਸ਼ਕਾਂ ਦੀ ਈਮੇਲ ਤੇ ਮੈਸੇਜ ਲਵਾਂਗੇ। ਇਸ ਤੋਂ ਬਾਅਦ ਅੱਜ ਦਾ ਵਿਚਾਰ ਹੋਵੇਗਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ? ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਡਾਕਟਰ ਸਾਹਿਬ ਸੋ ਗਲੈਡ ਯੂ ਹੈਵ ਚੋਜ਼ਨ ਟੂ ਟਾਕ ਅਬਾਊਟ ਦਾ ਪਲਾਈਟ ਆਫ ਰੋਹਿੰਗਿਆ ਮੁਸਲਿਮਸ। Their sad stories have been heartbreaking. Hard to imagine the Buddhist majority Burma has been so merciless towards these poor people. ਬਹੁਤ ਸ਼ੁਕਰੀਆ ਭੈਣ ਜੀ। ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਮਨੁੱਖੀ ਪੀੜ ਦੀ ਗੱਲ ਕਰਦੇ ਜੀ, ਉਹ ਦੁਨੀਆ ਦੇ ਕਿਸੇ ਕੋਨੇ 'ਚ ਹੋਏ, ਜਦੋਂ ਤੱਕ ਇੱਕ ਮਨੁੱਖ ਦੇ ਨਾਤੇ ਸਭ ਤੋਂ ਵੱਡਾ, ਔਰ ਜੇ ਰੂਹਾਨੀਅਤ ਦਾ ਜਾਂ ਮਜ਼ਹਬਾਂ ਦਾ ਵੀ ਕੀ ਮੈਸੇਜ ਦੇਖਣਾ ਹੋਵੇ ਤਾਂ ਉਹ ਇਨਸਾਨੀਅਤ ਹੈ। ਬਿਲਕੁਲ, ਜੇ ਇਨਸਾਨੀਅਤ ਕੱਢ ਦਿਓ ਫਿਰ ਬਾਕੀ ਤਾਂ ਉਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਹ ਕਿਸੇ ਵੀ ਧਰਮ ਦੇ ਨਾਂ ਥੱਲੇ ਜਾਂ ਕਿਸੇ ਵੀ ਹੋਰ ਇਨਸਿਕਿਉਰਿਟੀ ਦੇ ਨਾਂ ਥੱਲੇ ਕਿਸੇ ਦਾ ਕਤਲ, ਜ਼ਬਰ ਜ਼ਨਾ, ਕਿਸੇ ਨੂੰ ਬੇਘਰ ਕਰਨਾ, ਔਰਤਾਂ ਬੱਚਿਆਂ ਨੂੰ ਜਿਸ ਕਿਸਮ ਦੀ ਮਿਜ਼ਰੀ ਚੋਂ ਰੋਹਿੰਗਿਆ, ਤੁਸੀਂ ਇਹ ਦੇਖੋ ਵੀ ਇਹ ਹੁਣ ਨਹੀਂ ਕਿੰਨੇ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਔਰ ਦੁਨੀਆ ਖਾਮੋਸ਼ ਹੈ, ਕਿਉਂਕਿ ਉਹਨਾਂ ਦਾ ਕੇਸ ਲੈਣ ਲਈ ਬੰਗਲਾਦੇਸ਼ ਗੁਆਂਢੀ ਹੈ, ਭਾਵੇਂ ਮੁਸਲਮਾਨ ਮੈਜੋਰਿਟੀ ਹੈ, ਉਹਨਾਂ ਦੇ ਨਾਲ ਬਾਰਡਰ ਲੱਗਦਾ ਹੈ, ਉਹ ਵੀ ਨਹੀਂ ਕਰਨਾ ਚਾਹੁੰਦੇ। ਕਿਸੇ ਹੋਰ ਦਾ, ਜਿਹੜੇ ਮਿਡਲ ਈਸਟ 'ਚ ਬੈਠੇ ਸਾਰੇ ਸ਼ੇਖ ਨੇ, ਸਾਊਦੀ ਅਰੇਬੀਆ, ਇਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਅਦਰਵਾਈਜ਼ ਭਾਵੇਂ ਹੋਰ ਪਾਸੇ ਲੱਗੇ ਹੋਣਗੇ, ਕਿੰਨਾ ਪੈਸਾ ਇਹਨਾਂ ਦੇ ਟ੍ਰੇਜਰੀ ਬੈਂਕਾਂ 'ਚ ਰੱਖਿਆ ਹੈ, ਯੂਰਪ 'ਚ ਰੱਖਿਆ ਹੈ, ਬਿਜ਼ਨੈਸਿਸ ਕਰਦੇ ਨੇ, ਕਿਸੇ ਦਾ ਕੋਈ ਉਹਨਾਂ ਦੇ ਲਈ ਨਹੀਂ ਹੈ। ਔਰ ਬਹੁਤ ਸ਼ੁਕਰੀਆ ਤੁਸੀਂ ਇਸ ਸਪੀਡ ਨੂੰ ਪਛਾਣਦੇ ਹੋ, ਮਹਿਸੂਸ ਕਰਦੇ ਹੋ। ਵੀਰ ਕਸ਼ਮੀਰ ਵਿਰਕ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, 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 ਜ਼ਿੰਦਾਬਾਦ। ਬਹੁਤ ਸ਼ੁਕਰੀਆ। ਜੀ ਸਿੰਘ ਸਿੰਘਾ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਉਹਨਾਂ ਨੇ ਵੀ 5 ਵਾਰ ਖਾਲਿਸਤਾਨ ਜ਼ਿੰਦਾਬਾਦ, 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਸਿੰਘਾ ਸਾਹਿਬ। ਰਾਣਾ ਗਿੱਲ ਲਿਖਦੇ ਨੇ, ਡਾਕਟਰ ਸਾਹਿਬ ਵਨ ਮੋਰ ਗੁੱਡ ਨਿਊਜ਼, ਡੇਵਿਸ ਯੂਨੀਵਰਸਿਟੀ ਵਿੱਚ ਪੰਜਾਬੀ ਲੱਗਣ ਲਾਜ਼ਮੀ ਕਰਨ ਬਾਰੇ ਵਿਚਾਰ ਹੋਈ। ਬਹੁਤ ਸ਼ੁਕਰੀਆ। ਇਹ ਵੀ ਨਵੀਂ ਨਿਊਜ਼ ਹੈ, ਕਿਉਂਕਿ ਇਹ ਸੈਂਟਰਲ ਵੈਲੀ ਹੈ ਜਿੱਥੇ ਸਿੱਖ ਕਾਫੀ ਪ੍ਰਭਾਵ ਰੱਖਦੇ ਨੇ, ਔਰ ਬਹੁਤ ਚੰਗੀ ਖਬਰ ਤੁਸੀਂ ਸੁਣਾਈ ਹੈ। ਸਤਪਾਲ ਸਿੰਘ ਪੁਰੇਵਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਬਸ਼ਰ ਹੁਸੈਨ, ਥੈਂਕਸ ਫਰੋਮ ਪਾਕਿਸਤਾਨ। ਬਹੁਤ ਬਹੁਤ ਸ਼ੁਕਰੀਆ ਹੁਸੈਨ ਸਾਹਿਬ, ਈਦ ਮੁਬਾਰਕ। ਇੱਕ ਮੈਸੇਜ ਸ਼ਰਲੀ ਮੈਕੀਓਨ, ਉਹਨਾਂ ਦੀ ਪਿਕਚਰ ਵੀ ਹੈ ਬੀਬੀ ਦੀ, ਉਹਨਾਂ ਦੇ ਆਈ ਹੈ, ਪਰ ਜੋ ਉਹਨਾਂ ਨੇ ਲਿਖਿਆ ਬਲੂਬੈਰੀਜ਼ ਜੂਰ ਬੋਲੀ ਜਹਾਈਆ, ਇਹ ਹੁਣ ਜਾਂ ਤਾਂ ਕੋਈ ਲੈਂਗੁਏਜ ਉਹਨਾਂ ਨੇ ਵਿਚਾਰੇ ਨੇ ਬੀਬੀ ਨੇ ਲਿਖੀ ਹੈ ਆਪਣੇ ਵੱਲੋਂ। ਇਹ ਤਾਂ ਮੈਨੂੰ ਪਤਾ ਵੀ ਬਲੂਬੈਰੀਜ਼ ਉੱਥੇ ਹੁੰਦੀਆਂ, ਇਹ ਜਿਹੜੀਆਂ ਸਾਡੇ ਆਈਸਕ੍ਰੀਮ ਦੇ ਉੱਤੇ ਵੀ ਟੌਪਿੰਗ ਬਲੂਬੈਰੀ ਦੀ ਹੈ, ਉਹ ਐਪਸਫੋਰਡ ਵੈਨਕੂਵਰ ਬੈਲਟ ਹੈ। ਪਤਾ ਨਹੀਂ ਹੁਣ ਇਹ ਹੈ ਕਿ ਬਲੂਬੈਰੀਜ਼ ਪੱਕ ਗਈਆਂ, ਇਹ ਮੈਸੇਜ ਦਿੱਤਾ ਹੈ। ਹਰਜਿੰਦਰ ਹੱਪ, ਵਾਹਿਗੁਰੂ ਜੀ ਕਰਕੇ ਉਹਨਾਂ ਨੇ ਸਾਨੂੰ ਯਾਦ ਕੀਤਾ। ਔਰ ਦੂਸਰੇ ਸੈਕਸ਼ਨ ਤੱਕ ਜਾਂਦੇ ਆ, ਜੇ ਕੋਈ ਦਲਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ। ਮਨਦੀਪ ਸਿੰਘ ਪੰਛੀ, ਗੁਰੂ ਫਤਿਹ ਜੀਓ। ਸੋ ਬਾਕੀ ਤੁਸੀਂ ਜੀ ਡਾਕਟਰ ਸਾਹਿਬ ਈਮੇਲ ਪੜ੍ਹ ਲਓ, ਈਮੇਲ ਪੜ੍ਹਦਾ ਨੇ ਵਾਰੀ ਫਰਾਈਡੇ ਦੇ ਕੋਟੇ ਜਾ ਜਾਏ। ਜੀ ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਅਮਰਜੀਤ ਸਿੰਘ ਖਾਲਸਾਨੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਜੀ ਗੁਰਫਤਿਹ, ਕੌਮ ਧਿਆਨ ਦੇਵੇ। ਮੈਨੂੰ ਲੱਗਦਾ ਹੈ ਜਿਹੜੇ ਸਾਧ ਨੂੰ ਅਦਾਲਤਾਂ ਨੇ ਪੈਰਾ ਮਿਲਟਰੀ ਲਾ ਕੇ ਅੰਦਰ ਕੀਤਾ ਹੈ, ਉਸ ਦੇ ਬਹੁਤ ਸਾਰੇ ਪੱਖਾਂ ਵਿੱਚੋਂ ਇੱਕ ਅਹਿਮ ਪੱਖ ਇਹ ਵੀ ਲੱਗਦਾ ਹੈ ਕਿ ਇਹ ਸਿੱਖਾਂ ਲਈ ਆਉਣ ਵਾਲੇ ਮਹੀਨਿਆਂ ਵਿੱਚ ਇਹ ਅਦਾਲਤਾਂ ਦੀ ਭਰੋਸੇਯੋਗਤਾ ਪੈਦਾ ਕਰਨ ਲਈ ਪੰਜਾਬ ਹਰਿਆਣਾ ਦੇ ਲੋਕਾਂ ਵਿੱਚ, ਅਤੇ ਦੂਜਾ ਇੱਕ ਮਿਲਟਰੀ ਡਰਿਲ ਪੈਰਾ ਫੋਰਸਾਂ ਦੀ ਵਰਤੋਂ ਕਰਕੇ ਵੇਖ ਲਈ ਹੈ। ਦੋਵਾਂ ਰਾਜਾਂ ਅਤੇ ਚੰਡੀਗੜ੍ਹ ਵਿੱਚ ਹੁਣ ਇਹ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਠੀਕ ਇਸ ਤਰ੍ਹਾਂ ਹੀ ਸੁਪਰੀਮ ਕੋਰਟ RSS ਦੇ ਇਹਨਾਂ ਦੇ ਜੱਜ ਰਾਹੀਂ ਸਤਲੁਜ ਯਮੁਨਾ ਲਿੰਕ ਨਹਿਰ ਕੱਢਣਗੇ। ਇਹ ਦਾਸ ਦਾ ਪੂਰਾ ਸ਼ੰਕਾ ਹੈ। ਜੀ ਡਾਕਟਰ ਸਾਹਿਬ ਇਹਨਾਂ ਦੇ ਵਿਚਾਰ ਨੂੰ ਮੈਂ ਐਂਡੋਰਸ ਵੀ ਕਰਦਾ, ਪਰ ਮੈਂ ਪਹਿਲਾਂ ਮੈਨੂੰ ਯਾਦ ਆਇਆ, ਮੈਂ ਪਹਿਲੇ ਸੈਕਸ਼ਨ 'ਚ ਨਹੀਂ ਦੱਸ ਸਕਿਆ ਕਿ ਐਤਵਾਰ 3 ਤਰੀਕ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਦੀ ਯਾਦ 'ਚ ਫਿਲਾਡੈਲਫੀਆ ਸਿੱਖ ਸੁਸਾਇਟੀ ਵੱਲੋਂ ਫਿਲਾਡੈਲਫੀਆ ਦੇ ਮੁੱਖ ਗੁਰਦੁਆਰਾ ਸਾਹਿਬ 'ਚ ਸਮਾਗਮ ਹੈ, ਔਰ 10 ਤਰੀਕ ਨੂੰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਸਮੂਹ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਹੁਤ ਵੱਡਾ ਸਮਾਗਮ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵਿਖੇ ਜੀ। ਔਰ ਜਿਹੜੇ ਵੀ ਇਸ ਸਾਰੇ ਏਰੀਏ ਦੇ ਵਿੱਚ ਰਹਿੰਦੇ ਨੇ, ਫਿਲਾਡੈਲਫੀਆ ਵਾਲੇ ਵੀ, ਔਰ ਅਸੀਂ ਵਾਸ਼ਿੰਗਟਨ ਤੱਕ ਵੀ ਸਾਰਿਆਂ ਨੂੰ ਕਿਹਾ
ਕਿ ਇਹਦੇ ਨਾਲ ਉਤਸ਼ਾਹ ਵੀ ਹੁੰਦਾ ਹੈ। ਜਿਹੜੇ ਪ੍ਰਬੰਧ ਕਰਦੇ ਨੇ ਉਹਨਾਂ ਨੂੰ ਚੰਗਾ ਲੱਗਦਾ ਜਦੋਂ ਕੋਈ ਬਾਹਰੋਂ ਵੀ ਆਉਂਦਾ। ਸੋ ਇਹਨੂੰ ਅਸੀਂ ਕਵਰ ਵੀ ਕਰਾਂਗੇ, ਪਰ ਵੱਧ ਤੋਂ ਵੱਧ ਜਿਹੜੀ ਹੈ ਉਸ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਸਾਡੇ ਵੀਰ ਭੈਣ। ਵੀਰ ਅਮਰਜੀਤ ਸਿੰਘ ਖਾਲਿਸਤਾਨੀ ਹੋਰਾਂ ਨੇ ਬੜਾ ਵੈਲਿਡ ਪੁਆਇੰਟ ਦਿੱਤਾ ਹੈ। ਹਾਲਾਂਕਿ ਇਹ ਤਾਂ ਇੱਕ ਵੀਰ ਜਤਿੰਦਰ ਸਿੰਘ ਨੇ, ਉਹਨਾਂ ਨੇ ਸੈਨ ਫਰਾਂਸਿਸਕੋ ਤੋਂ 2 ਦਿਨ ਪਹਿਲਾਂ ਕਾਲ ਕਰਕੇ ਕਿਹਾ, ਉਹਨਾਂ ਨੇ ਕਿਹਾ ਜੀ ਆਪਣੇ ਲੋਕ ਭੁੜਕਦੇ ਫਿਰਦੇ ਨੇ ਕਿ ਜੀ ਦੇਖੋ ਜੱਜ ਨੇ ਫੈਸਲਾ ਦੇ ਦਿੱਤਾ, ਹਾਈ ਕੋਰਟ ਨੇ, ਕਹਿੰਦਾ ਵੀ ਕਿਉਂਕਿ ਇਹਨਾਂ ਨੇ ਇਦਾਂ ਦੇ ਕੰਮ ਕੀਤੇ ਸੀ, ਕਰਨਲ ਪ੍ਰੋਤ ਨੂੰ ਛੱਡਤਾ, ਦੂਜੇ ਦੀ ਹੋ ਗਿਆ ਵੀ ਜੁਡੀਸ਼ਰੀ ਦਾ ਬਿਲਕੁਲ ਜਲੂਸ ਨਿਕਲ ਗਿਆ ਸੀ। ਸੋ ਇਹਨਾਂ ਨੇ ਇੱਕ ਅੱਧਾ ਕਦਮ ਜਿਹੜਾ ਹੈ ਉਹ ਜੁਡੀਸ਼ਰੀ ਦੇ ਜਿਹੜਾ ਉਹਦੇ ਨਾਲ ਕਰ ਦਿੱਤਾ ਹੈ। ਪਰ ਜਿਹੜੀ ਗੱਲ ਇਹਨਾਂ ਨੇ ਕਹੀ ਹੈ, ਹੁਣ ਜਦੋਂ 2 ਲੱਖ ਬੰਦਾ ਬਾਹਰ ਹੈ ਤੇ ਜੁਡੀਸ਼ਰੀ ਦਾ ਆਰਡਰ ਓਬੇ ਹੋ ਰਿਹਾ ਹੈ, ਪੈਰਾਮਿਲਟਰੀ ਫੋਰਸ ਲਾਤੀ, ਫੌਜ ਆ ਗਈ, ਦੂਜਾ ਹੋ ਗਿਆ ਜੀ, ਹੁਣ ਤਾਂ ਸਾਨੂੰ ਵੀ ਚੰਗਾ ਲੱਗਾ ਕਿਉਂਕਿ ਜ਼ਾਹਰ ਹੈ ਕਿ ਵੀ ਇਹ ਸੌਦਾ ਸਾਧ ਹੈ ਹੀ ਇਸ ਕਿਸਮ ਦਾ ਕ੍ਰਿਮੀਨਲ ਸੀ। ਪਰ ਇੱਕ ਇਹਦੇ ਨਾਲ ਪ੍ਰੈਸੀਡੈਂਟ ਵੀ ਸੈੱਟ ਹੋ ਗਿਆ ਕਿ ਕੱਲ ਨੂੰ ਜਿਹੜੀ ਗੱਲ ਵਾਲਾ ਅਮਰਜੀਤ ਸਿੰਘ ਖਾਲਿਸਤਾਨੀ ਉਹਨਾਂ ਨੇ ਧਿਆਨ ਦਿਵਾਇਆ ਜੀ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ SYL ਕੈਨਾਲ ਦੇ ਉੱਤੇ। ਹੁਣ ਜੇ ਉਸ ਮੁੱਦੇ ਤੇ ਫੈਸਲਾ ਆ ਗਿਆ ਕਿ ਵੀ ਨਹਿਰ ਕੱਢੋ, ਪੰਜਾਬ ਗਵਰਨਮੈਂਟ ਨਾ ਵੀ ਚਾਹੁੰਦੀ ਹੋਏ, ਤੇ ਸੈਂਟਰ ਨੇ ਇਹ ਜਿਹੜੀ ਲੋਕਾਂ ਚ ਆਇਆ ਕਿ ਜੀ ਲਾਅ ਆਫ ਦਾ ਲੈਂਡ ਜੀ ਲਾਅ ਸੁਪਰੀਮ ਹੈ, ਉਦੋਂ ਇਹ ਜਿਹੜੀਆਂ ਮਿਲਟਰੀ ਡਰਿਲਸ ਔਰ ਜੋ ਪੈਰਾਮਿਲਟਰੀ ਔਰ ਜੋ ਉਹਨਾਂ ਨੇ ਸਾਰਾ ਕੀਤਾ ਇਹੀ ਇਸਤੇਮਾਲ ਕਰਕੇ ਉਹ ਨਹਿਰ ਕੱਢਣਗੇ ਤੇ ਕਹਿਣਗੇ ਜੀ ਦੇਖੋ ਜੁਡੀਸ਼ਰੀ ਹੈ, ਜੇ ਉਹਦਾ ਇੰਨਾ ਦਬਾਅ ਸੀ, ਲੱਖਾਂ ਲੋਕ ਬਾਹਰ ਸੀ, ਫਿਰ ਵੀ ਉਹਦੀ ਗ੍ਰਿਫਤਾਰੀ ਹੋਈ, ਇਹ ਤਾਂ ਲਾਅ ਆਫ ਦਾ ਲੈਂਡ ਹੈ ਔਰ ਉਹਨੂੰ ਜਿਹੜਾ ਉਹ ਗਵਰਨਮੈਂਟ ਦਾ ਫੌਜ ਦਾ ਕੰਮ ਹੈ ਉਹਨੂੰ ਇੰਪਲੀਮੈਂਟ ਕਰਨਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਰਾਜਾ। ਹੁਣ ਤੋਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅਸੀਂ ਫਰਾਈਡੇ ਦੇ ਪ੍ਰੋਗਰਾਮ ਸ਼ੁੱਕਰਵਾਰ ਦੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿਚਾਰ ਕਰਦੇ ਜੀ। ਅੱਜ ਵੀ ਅਸੀਂ 3 ਸ਼ਲੋਕ ਇਸ ਦੇ ਲਈ ਚੁਣੇ ਨੇ, 84, 85, 86 ਨੰਬਰ। ਪਹਿਲਾ ਸ਼ਲੋਕ ਹੈ, ਕੰਦੀ ਵੈਣ ਨਾ ਢਾਏ ਤੋ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਵੈਣ ਤਿਦਾਊ ਗੌਂ ਕਰੇ। ਹੁਣ ਇਹ ਜਿਵੇਂ ਸ਼ਾਇਰਾਨਾ ਔਰ ਜਿਹੜੇ ਇਸ਼ਕ ਹਕੀਕੀ ਦੇ ਰਸਤੇ ਤੇ ਤੁਰੇ ਨੇ, ਉਹ 4 ਚਫੇਰੇ ਨੇਚਰ ਨੂੰ ਦੇਖ ਰਹੇ ਨੇ, ਉਹਦੇ ਨਾਲ ਗੱਲਾਂ ਕਰ ਰਹੇ ਨੇ, ਦਰਿਆ ਦੇ ਪਾਣੀਆਂ ਨਾਲ ਗੱਲਾਂ ਕਰ ਰਹੇ ਨੇ, ਰੁੱਖਾਂ ਨਾਲ ਗੱਲ ਕਰ ਰਹੇ ਨੇ, ਆਪਣੇ ਸਰੀਰ ਨੂੰ ਦੇਖ ਰਹੇ ਨੇ। ਹੁਣ ਕੰਦੀ ਵਹਿਣ ਨਾ ਢਾਹੇ। ਹੁਣ ਇੱਕ ਪਾਸੇ ਦੁੱਖ ਵਿਛੋੜੇ ਦਾ ਦੁੱਖ ਹੈ, ਸੰਸਾਰਕ ਵੀ ਚਿੰਤਾਵਾਂ ਸਾਨੂੰ ਘੇਰੀਆਂ ਹੋਈਆਂ ਨੇ, ਇਹ ਆਪਣੇ ਨਾਲ ਗੱਲ ਕਰ ਰਹੇ ਨੇ, ਪਰ ਦਰਿਆ ਦੇ ਵਹਿਣ ਨੂੰ ਦੇਖ ਕੇ ਕਿ ਜਦੋਂ ਦਰਿਆ ਵਗਦਾ ਹੈ ਕਿੰਨਾ ਕੁਛ ਨਾਲ ਹੀ ਰੋੜ ਕੇ ਲੈ ਜਾਂਦਾ ਹੈ ਉਸ ਦਾ, ਔਰ ਉਹ ਕਹਿ ਦਰਿਆ ਨੂੰ ਰਹੇ ਨੇ ਕਿ ਭਾਈ ਤੂੰ ਇਵੇਂ ਨਾ ਕਰ, ਮੈਨੂੰ ਰੁਖੜੇ ਨੂੰ ਨਾ ਢਾਈ, ਇਹ ਨਾ ਹੋਏ ਵੀ ਤੇਰਾ ਵਹਿਣ ਇਹ ਦੁੱਖਾਂ ਦਾ ਜਿਹੜੇ ਵਹਿਣ ਨੇ ਉਹਦੇ ਚ ਮੈਂ ਰੁੜ ਨਾ ਜਾਵਾਂ। ਕੰਦੀ ਵਹਿਣ ਨਾ ਢਾਏ, ਵਹਿਣ ਪਾਣੀ ਦਾ ਵਹਿਣ ਹੈ, ਪਰ ਇੱਧਰ ਨਦੀ ਕਿਨਾਰੇ ਰੁਖੜਾ ਕਿ ਜੀ ਸਾਡਾ ਹਾਲ ਤਾਂ ਨਦੀ ਕਾ ਵੀ ਸਾਨੂੰ ਕਿਤੇ ਇਸ ਸਾਰੇ ਚੋਂ ਤੂੰ ਰੋੜ ਕੇ ਨਾ ਲੈ ਜਾਈਂ। ਇੱਕ ਗੱਲ ਯਾਦ ਰੱਖੀ, ਤੋ ਵੀ ਲੇਖਾ ਦੇਵਣਾ, ਵੀ ਅਲਟੀਮੇਟਲੀ ਤੇਰਾ ਵੀ ਹੋਣਾ। ਫਿਰ ਦੂਸਰਾ ਖਿਆਲ ਕ੍ਰਾਸ ਕਰਦਾ, ਜਿੱਧਰ ਰੱਬ ਰਜਾਏ ਵਹਿਣ ਤਿਦਾਊ ਗੌਂ ਕਰੇ, ਕਿ ਇਸ ਵਿਚਾਰੇ ਦੇ ਵੀ ਕੀ ਹੱਥ ਹੈ, ਜਿੱਧਰ ਰੱਬ ਦੀ ਰਜ਼ਾ ਹੁੰਦੀ ਹੈ ਅਲਟੀਮੇਟਲੀ ਵਹਿਣ ਜਿਹੜਾ ਉਸ ਪਾਸੇ ਦਾ ਹੀ ਰਸਤਾ ਕਰੇਗਾ, ਉਸ ਰਸਤੇ ਨੂੰ ਅਖਤਿਆਰ ਕਰੇਗਾ। ਮਤਲਬ ਇਹ ਹੈ ਵੀ ਜਦੋਂ ਅਸੀਂ ਜਾਣੇ ਦੁਨੀਆ ਤੋਂ ਉਹ ਵੀ ਨਿਰੰਕਾਰ ਦੀ ਰਜ਼ਾ 'ਚ ਹੈ, ਸਾਨੂੰ ਜੇ ਦੁੱਖਾਂ ਦੇ ਵਹਿਣ ਤੋਂ ਛੁਟਕਾਰਾ ਦਿਵਾਉਣਾ ਇਹ ਵੀ ਰੱਬ ਦੀ ਰਜ਼ਾ ਹੈ। ਔਰ ਦੂਸਰਾ ਸ਼ਲੋਕ ਹੈ, ਫਰੀਦਾ ਦੁੱਖਾ ਸੇਤੀ ਦੇਹੋ ਗਿਆ, ਸੂਲਾ ਸੇਤੀ ਰਾਤ, ਖੜਾ ਪੁਕਾਰੇ ਪਾਤਣੀ, ਬੇੜਾ ਕੱਪਰਵਾਤ। ਹੁਣ ਕਿਉਂਕਿ ਪਾਕਪਟਨ ਦਰਿਆ ਦੇ ਕੰਢੇ ਹੈ ਜੀ, ਔਰ ਇਸ ਬੋਲੀ ਦੇ ਵਿੱਚ ਸਿੰਧ ਦਾ ਵੀ ਅਸਰ ਹੈ, ਲਹਿੰਦੇ ਪੰਜਾਬ ਦਾ ਵੀ, ਉੱਥੇ ਦੁੱਖ ਨੂੰ ਡੱਡੇ ਨਾਲ ਬੋਲਦੇ ਨੇ, ਦੁੱਖ। ਔਰ ਈਵਨ ਜਿਵੇਂ ਕੋਈ ਸਿੰਧੀ ਜ਼ਬਾਨ ਦੇ ਸ਼ਬਦ ਨੇ, ਗੁਰਬਾਣੀ 'ਚ ਇੱਕ ਸ਼ਬਦ ਹੈ, ਨਾਨਕ ਸਾ ਅਖੜੀਆਂ ਬਿਆਨ, ਜਿਨ੍ਹਾਂ ਡਸੰਦੋ ਮਾਂ ਪੀਰੀ, ਮੇਰਾ ਪਿਆਰਾ ਡਸੰਦੋ ਦਿਸਦਾ, ਕਿ ਉਹ ਅੱਖਾਂ ਹੋਰ ਹੁੰਦੀਆਂ ਨੇ, ਇੱਕ ਮਾਦੀ ਅੱਖਾਂ ਨੇ ਦੁਨੀਆ ਦੇਖਣ ਲਈ, ਨਾਨਕ ਸਾ ਅਖੜੀਆਂ ਬਿਆਨ, ਉਹ ਅੱਖਾਂ ਹੋਰ ਹੁੰਦੀਆਂ ਨੇ, ਜਿਨ੍ਹਾਂ ਡਸੰਦੋ ਮਾਂ ਪੀਰੀ, ਜਿਨ੍ਹਾਂ ਦੇ ਨਾਲ ਆਪਣਾ ਪਿਆਰਾ ਦੇਖਿਆ ਜਾਂਦਾ ਹੈ। ਤੇ ਬਾਬਾ ਫਰੀਦ ਕਹਿੰਦੇ ਨੇ, ਦੁੱਖਾਂ ਫਰੀਦਾ ਦੁੱਖਾਂ ਸੇਤੀ ਦਿਓ ਗਿਆ, ਕਿ ਰੱਬ ਤੋਂ ਵਿਛੋੜਾ ਤੇ ਦਿਨ ਜਿਹੜਾ ਉਹ ਵੀ ਦੁੱਖਾਂ ਨਾਲ ਭਰਿਆ, ਸੂਲਾਂ ਸੇਤੀ ਰਾਤ, ਰਾਤ ਵੀ ਇਵੇਂ ਗੁਜ਼ਰ ਰਹੀ ਜਿਵੇਂ ਤੁਸੀਂ ਸੂਲਾਂ ਦੇ ਉੱਤੇ ਕੰਡਿਆਂ ਦੀ ਸੇਜ ਤੇ ਸੁੱਤੇ ਹੋ। ਔਰ ਇਵੇਂ ਹੀ ਹੈ, ਖੜਾ ਪੁਕਾਰੇ ਪਾਤਣੀ,
ਪਾਤਣੀ ਮਲਾਹ ਨੂੰ ਕਹਿੰਦੇ ਨੇ ਬੇੜਾ ਕੱਪਰਵਾਤ, ਕਿ ਹੁਣ ਤੁਹਾਡੀ ਜ਼ਿੰਦਗੀ ਦਾ ਬੇੜਾ ਦੁੱਖਾਂ ਦੀਆਂ ਲਹਿਰਾਂ 'ਚ ਫਸਿਆ ਹੋਇਆ ਜੀ, ਔਰ ਕੰਢੇ ਖਲੋਤਾ ਜਿਹੜਾ ਮਲਾਹ ਹੈ, ਪਾਤਣੀ ਹੈ, ਉਹ ਆਵਾਜ਼ ਦੇ ਰਿਹਾ ਹੈ ਕਿ ਭਾਈ ਇਸ ਬੇੜੇ ਨੂੰ ਜਿਹੜਾ ਉਹ ਕਿਵੇਂ ਬਚਾਇਆ ਜਾ ਸਕਦਾ। ਮਤਲਬ ਇਹ ਹੈ ਕਿ ਪਾਤਣੀ ਜਿਹੜਾ ਉਹ ਨਿਰੰਕਾਰ ਹੈ। ਅਸੀਂ ਦੁੱਖਾਂ ਦੀ ਉਸ ਬੇੜੀ ਦੇ ਵਿੱਚ, ਪਾਣੀ ਦੇ ਹੜ੍ਹ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਧੱਕੇ ਖਾ ਰਹੇ, ਤੇ ਉਸ ਜੇ ਪਾਤਣੀ ਦਾ ਅਸੀਂ ਸਹਾਰਾ ਲਈਏ, ਮਲਾਹ ਦੇ ਨਾਲ ਤੁਰ ਪਈਏ, ਮਲਾਹ ਦੇ ਨਾਲ ਜਿਹੜਾ ਉਹ ਇਸ਼ਕ ਕਰੀਏ, ਮਲਾਹ ਤਾਂ ਭਵਸਾਗਰ ਦਾ ਨਿਰੰਕਾਰ ਹੈ, ਤੇ ਫਿਰ ਇਹ ਜਿਹੜੀ ਦੁੱਖਾਂ ਦੀ ਬੇੜੀ ਹੈ, ਸਾਡੇ ਸਰੀਰ ਇਹ ਡੁੱਬੇਗਾ ਨਹੀਂ, ਇਹ ਪਾਰ ਹੋਏਗਾ। ਔਰ ਇਸੇ ਹੀ ਥਾਟ ਨੂੰ ਫਿਰ ਅਗਲੇ ਸ਼ਲੋਕ ਦੇ ਵਿੱਚ ਵੀ ਬਾਬਾ ਫਰੀਦ ਨੇ ਤੋਰਿਆ, ਲੰਮੀ ਲੰਮੀ ਨਦੀ ਵਹਿ ਕੰਦੀ ਕੇਰੈ ਹੇਤ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤ। ਹੁਣ ਇੱਥੇ ਵੀ ਉਹੀ ਹੈ, ਲੰਮੀ ਲੰਮੀ ਨਦੀ ਵਹਿ, ਦੁੱਖਾਂ ਦੀ ਨਦੀ, ਕਿ ਮੇਰੇ ਸੌਰੋਜ਼ ਦੀ ਜਿਹੜੀ ਰਿਵਰ ਹੈ ਉਹ ਮੁੱਕਣ ਦਾ ਨਾਂ ਹੀ ਨਹੀਂ ਲੈਂਦੀ। ਕੰਦੀ ਕੇਰੈ ਹੇਤ, ਕਿ ਭਾਈ ਇਹ ਜਿਹੜੀ ਉਹੀ ਨਦੀ ਕਿਨਾਰੇ ਰੁੱਖੜਾ ਵਾਲਾ ਪਾਰਟ ਹੈ ਕਿ ਬੰਦਿਆਂ ਰੂਪੀ ਰੁੱਖਾਂ ਨੂੰ ਇਹ ਢਾਣ ਦੇ ਉੱਤੇ ਲੱਗੀ ਹੋਈ ਹੈ, ਜਿਹੜੀ ਦੁੱਖਾਂ ਦੀ ਨਦੀ ਹੈ। ਬੇੜੇ ਨੂੰ ਕੱਪਰ ਕਿਆ ਕਰੇ, ਫਿਰ ਸਰੀਰ ਇਹ ਬੇੜਾ, ਕੱਪਰ ਲਹਿਰਾਂ ਨੂੰ ਕਹਿੰਦੇ ਨੇ। ਹੁਣ ਅਲਟੀਮੇਟਲੀ ਬੇੜੀ ਉਦੋਂ ਹੀ ਡੁੱਬਦੀ ਜਦੋਂ ਸਮੁੰਦਰ 'ਚ ਤੂਫਾਨ ਆਉਂਦਾ ਹੈ, ਹੜ੍ਹ ਆਉਂਦਾ ਹੈ, ਲਹਿਰਾਂ ਜਾਗਦੇ। ਉਹਨਾਂ ਨੇ ਕਿਹਾ ਵੀ ਇਹਨੂੰ ਕੀ ਕਰ ਸਕਦਾ ਹੈ ਇਹ ਕੱਪਰ ਜਿਹੜਾ ਹੈ, ਤੂਫਾਨ ਕੋਈ ਨੁਕਸਾਨ ਨਹੀਂ ਕਰ ਸਕਦਾ ਜੇ ਪਾਤਣ ਰਹਿ ਸੁਚੇਤ। ਜੇ ਮਲਾਹ ਜਿਹੜਾ ਤੁਸੀਂ ਮਲਾਹ ਦੇ ਨਾਲ ਜੁੜ ਜਾਓ, ਰੱਬ ਦੇ ਨਾਲ ਜੁੜ ਜਾਓ, ਤੇ ਫਿਰ ਇਹ ਜਿਹੜਾ ਲਹਿਰਾਂ ਨੇ ਜੀਵਨ ਦੇ ਵਿੱਚ ਦੁੱਖਾਂ ਦੀਆਂ, ਔਰ ਇਹ ਦੁੱਖਾਂ ਦੀ ਬੇੜੀ 'ਚ ਤੁਸੀਂ ਬੈਠੇ ਹੋ, ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਵਿਸ਼ੇ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।